ਪੰਜਾਬ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ NIA ਦੀ ਛਾਪੇਮਾਰੀ ਚੱਲ ਰਹੀ ਆ। ਸਿੱਖ ਸੰਘਰਸ਼ ਨਾਲ ਜਾਂ ਪੰਥਕ ਜਜ਼ਬੇ ਵਾਲੇ ਸਾਰੇ ਸਿੱਖਾਂ ਦੇ ਘਰਾਂ ਦੇ ਵਿੱਚ ਰੇਡਾਂ ਮਾਰੀਆਂ ਗਈਆਂ ਨੇ। ਭਾਈ ਸਰਬਜੋਤ ਸਿੰਘ ਹਰਿਆਣੇ ਤੋਂ ਨੌਜਵਾਨ ਪੰਥਕ ਸਫਾਂ ਦੇ ਵਿੱਚ ਕਾਫੀ ਸਰਗਰਮ, ਉਹਦੇ ਘਰੇ ਰੇਡ ਪਈ ਆ। ਖਾਲਸਾ ਏਡ ਵਾਲਿਆਂ ਦੇ ਦਫ਼ਤਰ ਆ ਜਿਹੜੇ ਘਰ ਵਾ ਪਟਿਆਲੇ 'ਚ, ਉੱਥੇ ਇਵੇਂ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਹਨੂੰ ਮਾਨ ਦਲ ਕਹਿ ਦਿੰਦੇ ਆ, ਉਹਨਾਂ ਦੇ ਕਈ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਜਾਣਾ ਤਾਂ ਤੁਹਾਨੂੰ ਚਾਹੀਦਾ ਹਰਿਆਣੇ ਵੱਲ ਤੇ ਮਨੀਪੁਰ ਵੱਲ, ਜਿੱਥੇ ਪਤਾ ਨਹੀਂ ਕਿੰਨੇ ਕੁ ਪੈਸੇ ਦੇ ਕੇ ਆ ਕਤਲੇਆਮ ਜਿਹੜਾ ਮਨੁੱਖਤਾ ਦਾ ਹੋ ਰਿਹਾ ਉਹ ਕਰਵਾਇਆ ਗਿਆ ਹੋਣਾ। ਰੇਲ ਗੱਡੀ ਦੇ ਵਿੱਚ ਇੱਕ ਸਰਕਾਰੀ ਮੁਲਾਜ਼ਮ ਨੇ ਵਰਦੀ ਪਾਈ ਹੋਈ ਆ, ਉਹਨੇ ਆਪਦੇ ਨਾਲਦਿਆਂ ਨੂੰ ਤੇ ਹੋਰ ਲੋਕਾਂ ਨੂੰ ਗੋਲੀਆਂ ਨਾਲ ਭੁੰਨਤਾ, ਮਾਰਤਾ। ਜਿਹਦਾ ਕਤਲ ਹੋਇਆ ਉਹਨੇ ਵਿਚਾਰੇ ਨੇ ਅਫਸਰ ਹੋਣ ਦੇ ਨਾਤੇ ਆਪਦਾ ਇਸ ਮੁਲਾਜ਼ਮ ਦੇ ਬਾਰੇ ਗਾਂਹ ਵਾਲਿਆਂ ਨੂੰ ਦੱਸਿਆ ਵੀ ਵਾਇਰਲੈਸ ਤੇ ਜਾਂ ਮੋਬਾਈਲ ਤੇ, ਜਿਵੇਂ ਵੀ ਭਾਈ ਕੋਈ ਨਵਾਂ ਮੁਲਾਜ਼ਮ ਦੇ ਦਿਓ, ਇਹਦਾ ਥੋੜਾ ਜਿਹਾ ਦਿਮਾਗ ਅੱਜ ਠੀਕ ਨਹੀਂ ਲੱਗਦਾ। ਉਹ ਜਿਹੜਾ ਕੁਛ ਉਹਦੇ ਫਤੂਰ ਚੜਿਆ ਹੋਇਆ ਸੀ ਨਫ਼ਰਤ, ਉਹਨੇ ਉੱਥੇ ਸਾਰੀ ਕੱਢਤੀ। ਇੱਕ ਮਸਜਿਦ ਦੇ ਉੱਤੇ ਅਟੈਕ ਕੀਤਾ ਤੇ ਜਿਹੜਾ ਇਮਾਮ ਆ ਉਹਨੂੰ ਵੀ, ਤੇ ਨਾਲ ਉੱਥੇ ਦੋ ਹੋਰ ਬੰਦੇ ਵਿਚਾਰੇ ਉਹ ਮਾਰਤੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰ ਤੋਂ ਪੰਜਾਬ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ NIA ਦੀ ਛਾਪੇਮਾਰੀ ਚੱਲ ਰਹੀ ਆ। ਸਿੱਖ ਸੰਘਰਸ਼ ਨਾਲ ਜਾਂ ਪੰਥਕ ਜਜ਼ਬੇ ਵਾਲੇ ਸਾਰੇ ਸਿੱਖਾਂ ਦੇ ਘਰਾਂ ਦੇ ਵਿੱਚ ਰੇਡਾਂ ਮਾਰੀਆਂ ਗਈਆਂ ਨੇ। ਮੀਡੀਆ ਦੇ ਵਿੱਚ ਜਿਸ ਹਿਸਾਬ ਨਾਲ ਜਿੰਨੀ ਕੁ ਖਬਰ ਆਈ ਆ, ਚਾਪਦਾ ਹੈਗਾ ਵੀ 100 ਕੁ ਬੰਦਿਆਂ ਨੂੰ ਟਾਰਗੇਟ ਕੀਤਾ ਗਿਆ ਹੋਊ। ਤੇ ਅਜੇ ਜਿਹੜਾ ਸੋਸ਼ਲ ਮੀਡੀਆ ਉੱਤੇ ਜਿਨ੍ਹਾਂ ਲੋਕਾਂ ਦੀ ਚਰਚਾ ਹੋਈ ਆ, ਉਸ ਹਿਸਾਬ ਨਾਲ ਤਾਂ 25-30 ਕੁ ਬੰਦਿਆਂ ਦਾ ਹੋਇਆ। ਪਰ ਜਿੰਨਾ ਕੁ ਰੌਲਾ ਗੋਲਾ ਪਿਆ ਹੋਇਆ, ਲੱਗਦਾ ਹੈਗਾ ਕਿ ਬੜੇ ਵੱਡੇ ਪੱਧਰ ਦੇ ਉੱਤੇ। ਇੱਕ ਤਾਂ ਇਹ ਹੈਗਾ ਨਾ ਕਿ NIA ਵਾਲੇ ਜਾਂਦੇ ਹੋਏ ਬੋਲੀ ਜੀ ਧਮਕੀ ਮਾਰ ਜਾਂਦੇ ਆ ਬਈ ਇਹਦਾ ਕਿਤੇ ਗੱਲ ਨਹੀਂ ਕਰਨੀ ਤੇ ਤੁਸੀਂ ਆਹ ਫੜੋ ਵਰਕਾ ਤੇ ਇੰਨੀ ਤਰੀਕ ਨੂੰ ਆ ਜਾਓ। ਸਰਬਜੋਤ ਸਿੰਘ ਹਰਿਆਣਾ ਹੁਸ਼ਿਆਰਪੁਰ ਦੇ ਕੋਲ ਇੱਕ ਕਸਬਾ ਹੈ ਜਿੱਥੇ ਬਾਬਾ ਬਘੇਲ ਸਿੰਘ, ਜਿਨ੍ਹਾਂ ਨੇ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਖਾਲਸਾਈ ਪਰਚਮ ਚਲਾਇਆ ਸੀ 18ਵੀਂ ਸਦੀ 'ਚ, ਉਹਨਾਂ ਦਾ ਸਥਾਨ ਆ ਉਹ ਕਸਬਾ ਹਰਿਆਣਾ। ਉੱਥੇ ਭਾਈ ਸਰਬਜੋਤ ਸਿੰਘ ਹਰਿਆਣੇ ਤੋਂ ਨੌਜਵਾਨ ਪੰਥਕ ਸਫਾਂ ਦੇ ਵਿੱਚ ਕਾਫੀ ਸਰਗਰਮ, ਉਹਦੇ ਘਰੇ ਰੇਡ ਪਈ ਆ। ਖਾਲਸਾ ਏਡ ਵਾਲਿਆਂ ਦੇ ਦਫ਼ਤਰ ਆ ਜਿਹੜੇ ਘਰ ਵਾ ਪਟਿਆਲੇ 'ਚ, ਉੱਥੇ ਇਵੇਂ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਹਨੂੰ ਮਾਨ ਦਲ ਕਹਿ ਦਿੰਦੇ ਆ, ਉਹਨਾਂ ਦੇ ਕਈ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਤੇ ਜਾਪਦਾ ਇਹ ਹੈਗਾ ਕਿ 15 ਅਗਸਤ ਤੱਕ ਹੋਰ ਵੀ ਸਾਡੇ ਵਰਗੇ ਹੋਰ ਜਿਹੜੇ ਸਿੱਖ ਨੇ, ਜਿਹੜੇ ਭਾਰਤ ਮਾਤਾ ਨੂੰ ਚੰਗੇ ਨਹੀਂ ਲੱਗਦੇ, ਉਹਨਾਂ ਸਾਰਿਆਂ ਦੇ ਰੇਡਾ ਰੂਡਾ ਮਾਰ ਕੇ ਮਾਹੌਲ ਜਿਹੜਾ ਹੈਗਾ ਉਹ ਤਿਆਰ ਕਰਨਗੇ। ਗੱਲ ਅਸੀਂ ਹਰ ਸਾਲ ਹੀ ਦੇਖਦੇ ਹਾਂ ਵੀ ਜਦੋਂ ਵੀ 6 ਜੂਨ ਘੱਲੂਘਾਰਾ ਦਿਹਾੜਾ ਆਉਂਦਾ ਜਾਂ 15 ਅਗਸਤ 26 ਜਨਵਰੀ, ਉਦੋਂ ਥੋੜੇ ਦਿਨ ਪਹਿਲਾਂ ਪਖੰਡ ਜਿਹਾ ਕਰਦੇ ਹੁੰਦੇ ਆ ਵੀ ਆਹ ਅਸੀਂ ਖਾੜਕੂ ਫੜ ਲਏ, ਫਿਰ ਕਹਿਣਗੇ ਅਸੀਂ ਰੇਡਾਂ ਮਾਰੀਆਂ ਜੀ, ਆਹ ਹੋ ਗਿਆ। ਤੋ ਇਹੀ ਡਰਾਮਾ ਜਿਹੜਾ ਹੈਗਾ ਕਈ ਸਾਲਾਂ ਤੋਂ ਚੱਲਦਾ ਆ ਰਿਹਾ। ਨਿਸ਼ਾਨਾ ਇਹੀ ਆ ਵੀ ਸਿੱਖਾਂ ਦੇ ਮਨਾਂ 'ਚ ਦਹਿਸ਼ਤ ਪਾਉਣੀ ਆ, ਸਿੱਖਾਂ ਨੂੰ ਡਰਾਉਣਾ ਧਮਕਾਉਣਾ। ਤੇ ਜਿਨ੍ਹਾਂ ਸਿਆਸੀ ਭਲਵਾਨਾਂ ਤੋਂ ਅਸੀਂ ਆਸ ਰੱਖ ਕੇ ਬਹਿ ਜਾਂਦੇ ਆ ਪੰਜਾਬ ਦੇ ਲੋਕ, ਉਹਨਾਂ ਸਾਰਿਆਂ 'ਚ ਨਾ ਜੁਰਤ ਵਾ, ਨਾ ਉਹਨਾਂ ਦੀ ਇੱਛਾ ਸ਼ਕਤੀ ਆ ਕਿ ਉਹ ਦਿੱਲੀ ਤੋਂ ਇਸ ਹਕੂਮਤੀ ਜ਼ਬਰ, ਬਈ ਤੁਸੀਂ ਕਿਸੇ ਹੋਰ ਸੂਬੇ ਦੇ ਵਿੱਚ ਵੀ ਜਾ ਕੇ ਲੋਕਾਂ ਤੇ ਇਸ ਤਰ੍ਹਾਂ ਕਰਦੇ ਹੋ। ਹਰ ਸੂਬੇ ਦੇ ਲੋਕ ਆ ਜਿਹੜੇ ਆਪਦੇ ਲੋਕਾਂ ਲਈ, ਜਿਹੜੇ ਹਰ ਸੂਬੇ ਦੇ ਸਿਆਸੀ ਲੋਕ ਆ ਜਿਹੜੇ ਉਹ ਆਪਦੇ ਲੋਕਾਂ ਦੇ ਹੱਕਾਂ ਲਈ, ਹਿੱਤਾਂ ਲਈ ਲੜਦੇ ਆ। ਪਰ ਇੱਥੇ ਕੋਈ ਨਹੀਂ ਪੁੱਛਦਾ ਹੈਗਾ। ਪੰਥਕ ਜਾਂ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਨੂੰ ਜਦੋਂ ਜੀ ਕਰਦਾ ਪੰਜਾਬ ਪੁਲਿਸ ਚੱਕ ਲੈਂਦੀ ਆ, ਜਦੋਂ ਜੀ ਕਰਦਾ NIA ਵਾਲੇ ਘੇਰ ਲੈਂਦੇ ਆ। ਮੇਰਾ ਲੰਬਾ ਚੌੜਾ ਤਜਰਬਾ, ਮੇਰੇ ਵਾਂਗੂ ਹੋਰ ਵੀ ਬਹੁਤ ਸਾਰੇ ਭੈਣ ਭਰਾਵਾ, ਜਦੋਂ ਆਹ ਚੱਕਰ ਜਿਹਾ ਚੱਲਿਆ ਤੇ ਬਹੁਤ ਸਾਰਿਆਂ ਦੇ ਆਪਸ ਵਿੱਚ ਹੀ ਫੋਨ ਦੇ ਉੱਤੇ ਗੱਲਬਾਤ ਹੋਈ ਤੇ ਬੜਾ ਉਹਨਾਂ ਨੂੰ ਹੌਸਲਾ ਵਗੈਰਾ ਦਿੱਤਾ ਵੀ ਕੋਈ ਚੱਕਰ ਨਹੀਂ, ਇਹਨਾਂ ਦਾ ਕੰਮ ਹੀ ਆ, ਸ਼ੋਸ਼ੇਬਾਜ਼ੀ ਜੀ ਕਰਦੇ ਹੁੰਦੇ ਆ। ਤੇ ਇਸ ਹਿਸਾਬ ਨਾਲ ਲੱਗੇ ਹੋਏ ਨੇ, ਕਦੇ ਨਾ ਕਦੇ ਕਿਸੇ ਨਾ ਕਿਸੇ ਦੇ ਉੱਤੇ ਇਹਨਾਂ ਨੇ ਇਸ ਤਰ੍ਹਾਂ ਹੀ ਵਰਨਾ ਹੁੰਦਾ। ਤੇ ਨਿਕਲਦਾ ਕਰਦਾ ਤਾਂ ਕੁਛ ਨਹੀਂ,
पर हरासमेंट जिहड़ी आ लोकां नूं परेशान बहुत करदे। सो NIA ने अज जिहड़ियां रेडां मारियां ने, लोकां दे विच चर्चा ये चल रही आ भी जाना तां तुहानूं चाहीदा हरियाणे वल ते मणिपुर वल, जिथे पता नहीं किन्ने क पैसे दे के आ कतलेआम जिहड़ा मनुखता दा हो रिहा ਉਹ करवाया गया होना। सारिਆਂ ਦੇ दिल दिमाग ਦੇ ਵਿੱਚ हरियाणे ਦੀ घटना कल ਤੋਂ छाई हुई है। ਨਾਲ ਹੀ ਜਿਹੜਾ ਬੰਬੇ ਦੇ ਵਿੱਚ ਹੋਇਆ ਵੀ ਰੇਲ ਗੱਡੀ ਦੇ ਵਿੱਚ ਇੱਕ ਸਰਕਾਰੀ ਮੁਲਾਜ਼ਮ ਨੇ ਵਰਦੀ ਪਾਈ ਹੋਈ ਆ, ਉਹਨੇ ਆਪਦੇ ਨਾਲਦਿਆਂ ਨੂੰ ਤੇ ਹੋਰ ਲੋਕਾਂ ਨੂੰ ਗੋਲੀਆਂ ਨਾਲ ਭੁੰਨਤਾ, ਮਾਰਤਾ। ਤੇ ਉਹ ਬੇਦੋਸ਼ੇ ਲੋਕ ਜਿਨ੍ਹਾਂ ਦੇ ਉੱਤੇ आपदी वो गल भी जे हिंदुस्तान में रहना है तो जोगी ते मोदी की जय जयकार करो, पाकिस्तान के खिलाफ जिहड़ा कुछ आह सोशल मीडिया के उत्ते WhatsApp यूनीवर्सिटी राही चेपिया जाता, ते जिहड़ियां 15-20 के इन्हां ने वो कुड़ियां भर्ती कीतियां होईयां, कुछ छोकरे जे ने वो TV चैनलों के उत्ते सारा दिन हुण तां लोग एक दूजे नूं ਇਹ ਕਹਿਣ ਲੱਗੇ ਵੀ ਸਲਾਹ ਵਾ ਤੈਨੂੰ ਯਾਰ ਤੂੰ TV ਨਾ ਦੇਖਿਆ ਕਰ। ਇੱਕ ਵੇਲਾ ਉਹ ਸੀ ਜਦੋਂ DD1 ਕੱਲਾ ਚੱਲਦਾ ਸੀਗਾ ਤੇ ਲੋਕ ਉਹਦੀਆਂ ਖਬਰਾਂ ਤੇ ਯਕੀਨ ਕਰ ਲੈਂਦੇ ਸੀਗੇ। ਹੁਣ ਤਾਂ ਪ੍ਰਾਪੇਗੰਡਾ ਚੱਲਦਾ ਸਾਰਾ ਦਿਨ, ਬਾਕੀਆਂ ਭਾਰਤ ਦੇ ਲੋਕਾਂ ਨੂੰ ਗਾਲਾਂ ਕੱਢਣੀਆਂ, ਭੰਡਣਾ, ਨਿੰਦਣਾ, ਉਹਨਾਂ ਦੀ ਬੇਇੱਜ਼ਤੀ ਕਰਨੀ, ਉਹਨਾਂ ਨੂੰ ਜਲੀਲ ਕਰਨਾ ਤੇ ਹਿੰਦੂ ਪੱਖ ਨੂੰ ਉਭਾਰਨਾ। ਹਾਲਾਂਕਿ ਇਹ ਵੀ ਗੱਲ ਆਪਾਂ ਕੱਲ ਵੀ ਕੀਤੀ, ਪਿਛਲੇ ਦਿਨਾਂ 'ਚ ਮੈਂ ਕਰਦਾ ਆ ਰਿਹਾ कि सारे दे सारे हिंदू इन्हां दे नाल नहीं हैगे, पर हिंदू इन्हां दा विरोध भी नहीं करदे। कहना चाहिए उन्हां नूं भी असीं इन्हां दे नाल नहीं हैगे, ये तां पता नहीं की करी कुरी जांदे आ। पर जो कुछ चल रहा वो बड़ा खतरनाक है ते इहदे विचों सियासी जिहड़े मफाद ने वो पूरे कीते जा रहे ने। जिस तरीके नाल कल इह रेल गड्डी दे विच कतलेआम होया, इस तरीके दीयां घटनावां आउण वाले दिनां दे विच होर वध सकदियां ने, क्योंकि जदों एक आम बंदे नूं 24 घंटे तुसीं नफरत, हिंसा ते मुसलमान माड़े आ, फलाना गंदा, फलाना चंगा इदां ही करी जाओ तां उहदा दिमाग जिहड़ा हैगा उत्थे दसदे आ भी जिहदा कतल होया ਉਹਨੇ ਵਿਚਾਰੇ ने अफसर होण दे नाते आपदा इस मुलाजम दे बारे गांह वालियां नूं दस्सिया भी वायरलैस ते जां मोबाइल ते, जिवें भी बई भाई कोई नवां मुलाजम दे दो, ਇਹਦਾ थोड़ा जिहा दिमाग अज ठीक नहीं लगदा, इत्थे ਇਹ बहसदा वा, अवा तवा बोलदा, माड़ा चंगा कहता है। ते उन्हां ने कहा भी अगे देवांगे, पर इहदे दिमाग 'च आ गई भी हुण इह मेरी किते बदली बुदली करनगे जां मैनूं कोई विभागी कार्रवाई। ਉਹ ਜਿਹੜਾ कुछ ਉਹਦੇ ਫਤੂਰ ਚੜਿਆ ਹੋਇਆ ਸੀ ਨਫ਼ਰਤ, ਉਹ ਉਹਨੇ ਉੱਥੇ ਸਾਰੀ ਕੱਢਤੀ। ਤੇ ਹੁਣ ਉਹਨਾਂ ਟੱਬਰਾਂ ਦੇ ਨਿਆਣੇ ਘਰ ਵਾਲੀਆਂ ਪਿੱਟਦੀਆਂ ਹੋਣੀਆਂ ਵੀ ਚੰਗਾ ਇਹ ਮੋਦੀ ਹੁਣਾਂ ਨੇ ਗੰਦ ਪਾਇਆ, RSS ਵਾਲਿਆਂ ਨੇ ਇੱਥੇ ਮੁਲਕ ਦੇ ਵਿੱਚ ਕਹਿੰਦੇ ਹਿੰਦੂ ਰਾਸ਼ਟਰ ਬਣਾਉਣਾ, ਵੀ ਸਾਡੇ ਤਾਂ ਘਰ ਪੱਟ ਤੇ ਨਾ ਇਹਨੇ। पर यह कल्ले 3-4 घरां दी गल नहीं, जां जिहड़े हरियाणे दे विच मुलाजम जिहड़े आ सरकारी जिन्हां नूं उत्थे कतल करता। हुण खबर आई आ भी एक मस्जिद दे उत्ते अटैक कीता ते जिहड़ा इमाम आ ਉਹਨੂੰ भी ते नाल उत्थे 2 होर बंदे बेचारे ਉਹ मारते। जो ये घरां दे दीवे गुल कीते जा रहे ने, पता नहीं किन्ने क घरां 'च 70 विछणे। निशाना यही है कि अगले साल जिहड़ी लोक सभा चोण आउणी आ उदों तिकर हरेक सूबे दे विच वोट बैंक नूं पक्का करना, यानी कि 40% घट्टो घट्ट वोट सानूं मिल जे, जिहड़ी 60% वोट आ असीं ਉਹਨੂੰ इकट्ठी रहण नहीं देवांगे ते असीं ਉਹਦੇ ਇੰਨੇ ਕ टुकड़े कर देवांगे कि साडी 40% वोट जिहड़ी BJP दी आ ਉਹ ਵੱਧ जू ते असीं फिर अगली वार भी जिहड़ी सरकार आ ਉਹ हंडावांगे। ते इस मकसद नूं मुੱਖ रख के हर खिते दे विच हुण आ जिहड़ी साजिशां बना के खेड खेडी जा रही है। जिवें मणिपुर दे विच होया, आपे लोक इत्थे विरोध करदे ने, समझदे आ भी कार्रवाई होऊगी, चलो जी, पर असल विच उत्थे ਉਹ देख रहे ने कि जदों इलैक्शन आवे तां सारा हिंदू तवा ब्रिगेड लोकां दे जज्बातां नूं इस तरीके नाल भड़का लवे कि सारे दे सारे लोक जिहड़े आ ਉਹ फिर 40% वोट सानू मणिपुर चों पा देण ते साडीਆਂ ਉੱਥੇ वालियां MP ਦੀਆਂ ਜਿਹੜੀਆਂ जिन्नियां क सीटां ਵੱਧ ਤੋਂ ਵੱਧ मिल सकण। इवें ही ਉਹਨਾਂ ਨੇ हरियाणे ਦਾ ਕੀਤਾ। हरियाणे ਦੇ ਵਿੱਚ ਕੋਈ ਉੱਥੇ ਬਦਮਾਸ਼ टाइप ਬੰਦਾ ਜਿਹਨੂੰ ਕਹਿੰਦੇ ਆ ਸੋਨੂ ਮੋਨੂ ਕਹਿੰਦੇ ਆ ਜੀ, ਮੋਨੂ ਮਾਨੇਸਰ।
ਇਹ ਬੰਦਾ ਪਹਿਲਾਂ ਵੀ ਭਵਾਨੀ ਜ਼ਿਲ੍ਹੇ ਦੇ ਵਿੱਚ ਬਲੈਰੋ ਦੇ ਅੰਦਰ ਕੁਝ ਬੰਦਿਆਂ ਦੇ ਕਤਲ ਹੋਏ ਸੀਗੇ। ਕਹਿੰਦੇ ਸੀ ਵੀ ਇਹ ਗਊ ਹੱਤਿਆ ਕਰਦੇ ਆ, ਮੁਸਲਮਾਨ ਸੀਗੇ। ਤੋ ਇਹ ਹਰਿਆਣਾ ਪੁਲਿਸ ਜਾਂ ਰਾਜਸਥਾਨ ਪੁਲਿਸ ਇਹਦੇ ਪਹਿਲਾਂ ਹੀ ਮਗਰ ਵਾ, ਪਰ ਇਹ ਕੋਈ ਇਹ ਨਹੀਂ ਹੈਗਾ ਵੀ ਉਹ ਲੁਕ ਕੇ ਰਹਿੰਦਾ। ਬੇਸ਼ੱਕ ਉਹਦੇ ਉੱਤੇ ਕਤਲਾਂ ਦੇ ਮੁਕੱਦਮੇ ਦਰਜ ਆ, ਪਰ ਅਸਲੇ ਨਾਲ ਲੈਸ ਹੋ ਕੇ 15-20 ਦਿਨ ਪਹਿਲਾਂ ਵੀਡੀਓ ਉਹਨੇ ਇਹ ਤੇ ਲਾਈਵ ਕਰਕੇ ਪਾਈ ਵੀ ਆਪਾਂ ਜੀ ਜਿਹੜਾ ਹੈਗਾ ਜਿਹੜਾ ਕੱਲ ਕੰਜਰ ਘਾਟ ਹੋਇਆ ਵੀ ਇਹਦੇ ਬਾਰੇ ਬੋਲਿਆ ਵੀ ਉੱਥੇ ਆਪਾਂ ਜਾਣਾ ਤੇ ਫੱਟੇ ਚੱਕ ਦੇਣੇ ਆ, ਦੱਸ ਦਿਓ ਉੱਥੇ। ਮਤਲਬ ਉਹਨੇ ਪੂਰੀ ਜ਼ਹਿਰੀਲੀ ਨਫ਼ਰਤ ਭਰੀ ਸ਼ਬਦਾਵਲੀ ਵਰਤੀ ਆ। ਉਹ ਵੀਡੀਓ ਮੈਂ ਇੱਥੇ ਅੱਜ ਲੱਭ ਕੇ ਚਲਾ ਕੇ ਦੇਖੀ, ਜਦੋਂ ਇਹਦਾ ਨਾਂ ਸੁਣਿਆ ਰੌਲੇ ਤੋਂ ਵੀ ਕੌਣ ਆ ਇਹ ਮੋਨੂ ਮਾਨੇਸਰ, ਤੇ ਇਹਦੀ ਵੀਡੀਓ ਦੀ ਚਰਚਾ ਹੋ ਰਹੀ ਆ। ਵਾਕਿਆ ਹੀ ਇਹਨੇ ਪੂਰਾ ਲਾਂਬੂ ਲਾਇਆ। ਤੇ ਇਸ ਬੰਦੇ ਨੂੰ ਨਾ ਤਾਂ ਹਿੰਦੂਤਵਾ ਬ੍ਰਿਗੇਡ ਨੇ ਪਹਿਲਾਂ ਫੜਨ ਦਿੱਤਾ ਤੇ ਨਾ ਹੁਣ ਇਸ ਕਾਂਡ ਤੋਂ ਪਹਿਲਾਂ ਹਰਿਆਣੇ ਦੇ ਵਿੱਚ ਕੋਈ ਉਪਰਾਲਾ ਕੀਤਾ ਗਿਆ ਵੀ ਇੱਥੇ ਜੇ ਇਹ ਆਇਆ ਜਾਂ ਇਹਦਾ ਜਿਹੜਾ ਪ੍ਰੋਗਰਾਮ ਲੀਕਿਆ ਹੋਇਆ ਤਾਂ ਇੱਥੇ ਲੋਕ ਮਰਨਗੇ। ਉਲਟਾ ਇੱਥੇ ਸਾਰਾ ਮਾਹੌਲ ਇਹ ਬਣਾਇਆ ਗਿਆ ਕਿ ਇਹ ਹਿੰਦੂ ਜਜ਼ਬਾਤ ਨੂੰ ਭੜਕਾਉਣ ਵਾਲਾ ਇੱਕ ਪ੍ਰੋਗਰਾਮ ਕਰੋ, ਤੇ ਜੇ ਮੁਸਲਮਾਨ ਇੱਥੇ ਇਹਦਾ ਵਿਰੋਧ ਕਰਨਗੇ, ਚਾਹੇ ਮੁਸਲਮਾਨ ਮਰਨ ਚਾਹੇ ਮਰਨ, ਉੱਥੇ ਹਿੰਦੂ ਆਪਣੀਆਂ ਤਾਂ ਵੋਟਾਂ ਪੱਕੀਆਂ ਹੋਣਗੀਆਂ, ਕਿਉਂਕਿ ਭਾਗਵਾ ਬ੍ਰਿਗੇਡ ਜਿਹੜਾ ਉਹ ਇਹਦੇ ਬਹਾਨੇ ਹਿੰਦੂਤਵਾ ਨੂੰ, ਹਿੰਦੂ ਵੋਟ ਬੈਂਕ ਨੂੰ ਆਪਦੇ ਹੱਕ 'ਚ ਵਧਾਉਣ ਦੀ ਕਲਾ ਚੰਗੀ ਤਰ੍ਹਾਂ ਜਾਣਦੀ। ਸੋ ਇਸ ਤਰੀਕੇ ਨਾਲ ਸਾਰਾ ਜਿਹੜਾ ਕੱਲ ਵਾਲਾ ਪੂਰੀ ਸਾਜ਼ਿਸ਼ ਵਿਉਂਤਬੰਦੀ ਕਰਕੇ ਇਹ ਡਰਾਮਾ ਕੀਤਾ ਗਿਆ, ਤੇ ਇਹਦੇ ਨਾਲ ਮੋਨੂ ਮਾਨੇਸਰ ਤੇ ਹੋਰ ਉੱਥੇ ਬਹੁਤ ਸਾਰੇ ਚਿਹਰੇ ਆ ਜਿਹੜੇ ਉਹ ਚਰਚਾ 'ਚ ਆ ਗਏ, ਕਿਉਂਕਿ ਅੱਜ ਤੋਂ ਪਹਿਲਾਂ ਮੈਂ ਤਾਂ ਕਦੇ ਨਾਂ ਨਹੀਂ ਸੀ ਸੁਣਿਆ ਇਹਦਾ। ਹੁਣ ਤੁਸੀਂ ਸੁਣ ਲਿਆ ਸਰੋਤਿਆਂ ਨੇ। ਇਵੇਂ ਹੀ ਹਰਿਆਣੇ ਦੇ ਵਿੱਚ ਉਸ ਖਿੱਤੇ ਦੇ ਵਿੱਚ ਆਲੇ ਦੁਆਲੇ ਮੋਨੂ ਮਾਨੇਸਰ ਹੋ ਰਹੀ ਹੈ। ਇੱਕ ਕੋਈ ਪਤਾ ਨਹੀਂ ਬਿੱਟੂ ਬਜਰੰਗੀ ਕਹਿੰਦੇ ਆ। ਇਹ ਜਿਹੜੇ ਨਵੇਂ ਮੁੰਡਿਆਂ ਨੂੰ, ਛੋਕਰਿਆਂ ਨੂੰ, ਬਦਮਾਸ਼ਾਂ ਨੂੰ ਅਸਲ ਵਿੱਚ ਕੀ ਆ, ਇਹਨਾਂ ਦੀ ਹੁਣ ਚਰਚਾ ਹੋਊਗੀ ਕਿ ਲਓ ਜੀ ਬੜੇ ਵੱਡੇ ਹੈਗੇ ਆ ਜੀ, ਇਹ ਤਾਂ ਮੁਸਲਮਾਨਾਂ ਦੇ ਜਾਂ ਗਊ ਰਕਸ਼ਕ ਨੇ, ਮੁਸਲਮਾਨਾਂ ਦੇ ਦੁਸ਼ਮਣ ਨੇ, ਇਹ ਤਾਂ ਮਹਾਨ ਹਿੰਦੂ ਨੇ। ਤੋ ਇਹਨਾਂ ਜਿਵੇਂ ਹਿੰਦੂ ਹਿਰਦੇ ਸਮਰਾਟ ਉਹਨੂੰ ਕਹਿੰਦੇ ਆ ਮੋਦੀ ਨੂੰ, ਜਿਹਨੇ ਮੁਸਲਮਾਨਾਂ ਦਾ ਘਾਣ ਆਪਦੇ ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਕੇ ਕਰਵਾਇਆ, ਉਵੇਂ ਹੁਣ ਇਹਨਾਂ ਦੇ ਬਾਰੇ ਹੌਲੀ ਹੌਲੀ ਚਰਚਾ ਵਧੂਗੀ ਤੇ ਇਹਨਾਂ ਨੂੰ ਹੀਰੋ ਵਾਂਗੂ ਟਰੀਟ ਕੀਤਾ ਜਾਊਗਾ। ਤੇ ਅੰਤ ਕੀ ਹੋਏਗਾ? ਅੰਤ ਇਹ ਹੋਊਗਾ ਕਿ ਜਦੋਂ ਅਗਲੀਆਂ MP ਦੀਆਂ ਚੋਣਾਂ ਆਉਣੀਆਂ ਨੇ, ਜਿਵੇਂ ਸਾਧਵੀ ਪ੍ਰਗਿਆ ਬੰਬ ਧਮਾਕੇ ਕਰਨ ਤੋਂ ਬਾਅਦ ਆਰਾਮ ਦੇ ਨਾਲ MP ਬਣ ਗਈ ਆ ਨਾ, ਉਵੇਂ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਉਣਗੇ ਵੀ ਐਡੇ ਘੈਂਟ ਬੰਦੇ ਆ ਜੀ, ਇਹਨਾਂ ਨੇ ਤਾਂ ਮੁਸਲਮਾਨ ਵੱਢਦੇ, ਮਾਰਦੇ, ਡਰਾਏ ਤੇ ਇਹਨਾਂ ਨੇ ਤਾਂ ਬਦਮਾਸ਼ੀ ਕੀਤੀ ਪੂਰੀ ਠੋਕ ਕੇ। ਸੋ ਇਸ ਲਿਹਾਜ਼ ਦੇ ਨਾਲ ਇਹਨਾਂ ਨੇ ਨਵੇਂ ਜਿਹੜੇ ਆਪਦੇ ਹੀਰੋ ਨੇ ਉਹ ਇਹਨਾਂ ਚੋਂ ਦੇਖ ਲਏ, ਜਿਹੜੇ ਆ ਮੋਨੂ ਮਾਨੇਸਰ ਵਰਗੇ ਨੇ। ਵੀਡੀਓ ਦੇ ਵਿੱਚ ਤਾਂ ਜੋ ਜ਼ਹਿਰ ਉਗਲਦਾ, ਜੋ ਨਫ਼ਰਤ ਭਰਾ, ਉਹ ਵੀ ਅਸਲੇ ਦੇ ਨਾਲ ਫੋਟੋਆਂ ਪਾ ਕੇ ਜੋ ਇਹ ਲੋਕ ਮਾਹੌਲ ਬਣਾ ਰਹੇ ਨੇ, ਇਹਦੇ ਨਾਲ ਹੋਰ ਮੈਂ ਇੱਥੇ ਗੱਲ ਹੋਰ ਕਰਨੀ ਚਾਹੁੰਦਾ। ਇੱਥੇ ਸਾਡੇ ਪੰਜਾਬ 'ਚ ਵੀ ਇਹ ਸ਼ੋਸ਼ੇ ਜਿਹੜੇ ਆ ਕਈ ਚਿਰ ਤੋਂ ਕਰ ਰਹੇ ਨੇ। ਚੇਤੇ ਕਰੋ 5-6 ਸਾਲ ਪਹਿਲਾਂ ਬਿਆਸ ਦੇ ਪੁਲ ਦੀ ਧਮਕੀ ਦਿੱਤੀ ਸੀ ਵੀ ਉੱਥੇ ਆ ਜਾਓ ਜੇ ਸਿੱਖੋ ਤੁਹਾਡੇ 'ਚ ਲੱਤਾਂ 'ਚ ਜਾਨ। ਉਦੋਂ ਭਾਈ ਜੋਗਾ ਸਿੰਘ ਖਾਲਿਸਤਾਨੀ ਨੇ ਤੇ ਹੋਰ ਸਿੱਖ ਨੌਜਵਾਨਾਂ ਨੇ ਇਸ ਕਾਲ ਨੂੰ ਪਹਿਲਾਂ ਤਾਂ ਇਗਨੋਰ ਕੀਤਾ, ਪਰ ਜਦੋਂ ਨਿੱਤ ਗੰਦੀਆਂ ਗਾਲਾਂ ਕੱਢ ਕੇ ਲੱਗੇ ਰਹੇ ਤੇ ਜਦੋਂ ਇੱਥੇ ਸਿੱਖ ਨੌਜਵਾਨਾਂ ਨੇ ਕਿਹਾ ਵੀ ਆ ਜਾਓ ਤੇ ਉੱਥੇ ਪੁਲਿਸ ਪਹੁੰਚ ਗਈ। ਪੁਲਿਸ ਨੇ ਇਹ ਨਹੀਂ ਦੇਖਿਆ ਕਿ ਉਹ ਜਿਹੜਾ ਬਦਮਾਸ਼ ਟੋਲਾ ਜਿਹੜਾ ਸਿੱਖਾਂ ਦੇ ਜਜ਼ਬਾਤਾਂ ਨੂੰ ਨਿੱਤ ਲਾਂਬੂ ਲਾਉਂਦਾ ਵੀ ਉਹਨਾਂ ਤੇ ਕਾਰਵਾਈ ਕਰੀਏ, ਉਲਟਾ ਸਿੱਖਾਂ ਨੂੰ ਕਹਿਣ ਲੱਗੇ ਵੀ ਤੁਸੀਂ ਜਾਓ ਜੀ ਇੱਥੋਂ, ਚਲੋ ਉਹ ਤਾਂ ਕਿਸੇ ਨੇ ਨਹੀਂ ਆਉਣਾ, ਤੁਹਾਡੀ ਚਲੋ ਰਹਿ ਗਈ, ਉਹ ਨਹੀਂ ਆਏ। ਪਰ ਕਹਾਣੀ ਇਹ ਸੀ ਕਿ ਜਦੋਂ ਇਹ ਕਰਤੂਤ ਕੀਤੀ ਗਈ, ਉਹ ਚੈੱਕ ਕੀਤਾ ਗਿਆ ਕਿ ਸਿੱਖ ਵਾਕਿਆ ਹੀ ਆ ਜਾਣਗੇ। ਇਸ ਹਿਸਾਬ ਦੇ ਨਾਲ ਜਿਹੜੇ ਪੰਜਾਬ ਦਾ ਹਿੰਦੂ ਹੈ ਉਹਨੇ ਕਿਉਂਕਿ ਸਾਥ ਸਹਿਯੋਗ ਨਹੀਂ ਦਿੱਤਾ ਇਹਨਾਂ ਦਾ, ਇਹ ਕੇਸ ਕਰਕੇ ਵਿਚਾਰ ਰਹਿ ਗਿਆ। ਹਰਿਆਣੇ ਦੇ ਵਿੱਚ ਸਾਥ ਦਿੱਤਾ ਤੇ ਉੱਥੇ ਅੱਗਾਂ ਲੱਗੀਆਂ ਹੋਈਆਂ। ਸੋ ਪੰਜਾਬ ਦੇ ਵਿੱਚ ਵੀ ਅੱਜ ਇਹਨਾਂ ਨੂੰ ਆਪਾਂ ਸਮਝਦੇ ਆ ਨਾ ਵੀ ਇਹ ਐਵੇਂ ਖਣੀ, ਇਹ ਸਾਰੇ ਇੱਕ ਪੂਰੀ ਪਲੈਨਿੰਗ ਦੇ ਤਹਿਤ ਬਕਵਾਸਬਾਜ਼ੀ ਕਰਦੇ ਆ। ਇਹ ਜਦੋਂ ਕਿਤੇ ਚਾਹਣ ਸਿੱਖਾਂ ਨੂੰ ਲਾਂਬੂ ਲਾਉਣ ਵਾਲੀ ਬਿਆਨਬਾਜ਼ੀ ਕਰਕੇ ਕਿਸੇ ਵੀ ਥਾਂ ਦੇ ਉੱਤੇ ਪੰਜਾਬ ਦੇ ਵਿੱਚ ਹਿੰਸਕ ਘਟਨਾ ਵਾਪਰ ਸਕਦੀ ਆ,
ਤੇ ਉਸ ਤੋਂ ਬਾਅਦ ਚ ਫਿਰ ਦੰਗੇ ਕਹਿ ਦੇਣਗੇ ਤੇ ਦੰਗਿਆਂ ਦੇ ਨਾਂ ਦੇ ਉੱਤੇ ਪੰਜਾਬ ਨੂੰ ਪਲੀਤ ਕਰਨਗੇ, ਕਲੰਕਿਤ ਕਰਨਗੇ। ਅੱਜ ਤੱਕ ਇੱਥੇ ਧਰਮ ਦੇ ਨਾਂ ਤੇ ਦੰਗੇ ਹੋਏ ਨਹੀਂ, ਤੇ ਬਾਕੀ ਸਾਰੇ ਭਾਰਤ ਵਿੱਚ ਸ਼ਾਇਦ ਹੀ ਕੋਈ ਥਾਂ ਬਚਿਆ ਹੋਵੇ ਜਿੱਥੇ ਇਸ ਤਰ੍ਹਾਂ ਨਹੀਂ ਹੋਇਆ। ਤੇ ਇੱਥੇ ਇਹ ਚੀਜ਼ ਬਣਾਉਣੀ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਹਿੰਦੂ ਆ ਉਹ ਫਿਰ ਬੀਜੇਪੀ ਜਾਂ ਭਗਵੇਂ ਬ੍ਰਿਗੇਡ ਦੇ ਪੱਖ ਵਿੱਚ ਕਿਵੇਂ ਲੈ ਕੇ ਜਾਣਾ। ਸੋ ਇੱਥੇ ਫਿਰ ਜਦੋਂ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਵਾਪਰੇਗਾ, ਯਕੀਨਨ ਤੌਰ ਦੇ ਉੱਤੇ ਉੱਥੇ ਕੀ ਹੋਏਗਾ ਬਈ ਸਾਰੇ ਜਿਹੜੇ ਨਵੇਂ ਚਿਹਰੇ ਨੇ ਉਹ ਲੋਕਾਂ ਦੀ ਨਜ਼ਰ ਵਿੱਚ ਆ ਜਾਣਗੇ ਤੇ ਲੋਕ ਉਹਨਾਂ ਨੂੰ ਨਵੇਂ ਆਗੂ ਦੇ ਰੂਪ ਦੇ ਵਿੱਚ ਦੇਖਣਗੇ, ਨਵੇਂ ਚਿਹਰੇ ਦੇ ਰੂਪ ਦੇ ਵਿੱਚ ਦੇਖਣਗੇ। ਜਿਵੇਂ ਅੱਜ ਮੋਨੂ ਮਾਨੇਸਰ ਦਾ ਨਾਂ, ਬਿੱਟੂ ਬਜਰੰਗੀ ਦਾ ਨਾਂ ਸਾਰੇ ਪਾਸੇ ਜਿਹੜਾ ਹੈਗਾ ਉਹ ਚਲਾ ਗਿਆ। ਤੋਂ ਇਹ ਹਿੰਦੂਤਵਾਦੀ ਇੱਕ ਬੜੀ ਸੋਚੀ ਸਮਝੀ ਵਿਉਂਤਬੰਦੀ ਆ, ਇਹ ਐਵੇਂ ਜੀ ਇਹਦੀ ਗੱਲ ਨਹੀਂ ਹੈ। ਆਪਣੇ ਬੰਦਿਆਂ ਨੂੰ, ਆਪਣੇ ਭਾਈਚਾਰੇ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਤੇ ਅਗਲੀ ਜਿਹੜੀ ਗੱਲ ਆ ਉਹ ਇਹ ਹੈ ਕਿ ਹਰਿਆਣੇ ਦੇ ਵਿੱਚ ਤੇ ਮਨੀਪੁਰ ਦੇ ਵਿੱਚ ਜੋ ਵਾਪਰਿਆ, ਹੁਣ ਕੇਜਰੀਵਾਲ ਵਾਲਾ ਲੌਂਗ ਲਾਣਾ ਨਹੀਂ ਕਿਤੇ ਦਿਖ ਰਿਹਾ। ਕੇਜਰੀਵਾਲ ਦੇ ਲਾਣੇ ਨੇ ਜਾਂ ਪੰਜਾਬ ਦੇ ਵਿੱਚ ਵੀ ਕੁਝ ਬਹੁਤ ਬੰਦੇ ਆ ਜਿਨ੍ਹਾਂ ਨੂੰ ਬੜਾ ਬੁਖਾਰ ਚੜਿਆ ਹੋਇਆ ਸੀ ਵੀ ਅਜਨਾਲੇ ਦੇ ਵਿੱਚ ਸਿੱਖਾਂ ਨੇ ਜੀ ਬਹੁਤ ਕਹਿਰ ਮਚਾਤਾ। ਹੁਣ ਹਰਿਆਣੇ ਦੇ ਵਿੱਚ ਇੰਨਾ ਅਪੱਧਰ ਹੋ ਰਿਹਾ, ਹਰਿਆਣੇ ਦੇ ਵਿੱਚ ਸਰਕਾਰ ਨੇ, ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉੱਥੇ ਤਾਂ ਬੰਦਿਆਂ ਤੇ ਐਨਐਸਏ ਲੱਗੀ ਨਹੀਂ, ਉੱਥੇ ਤਾਂ ਬੰਦਿਆਂ ਨਾਲ ਆ ਕੁਝ ਹੋ ਨਹੀਂ ਰਿਹਾ। ਨਾਲੇ ਪੰਜਾਬ 'ਚ ਤਾਂ ਉਹਨਾਂ ਨੌਜਵਾਨਾਂ ਨੇ ਇਹੋ ਜਿਹਾ ਕੁਝ ਨਹੀਂ ਸੀ ਕੀਤਾ ਜੋ ਕੁਝ ਹਰਿਆਣੇ 'ਚ ਤੇ ਮਨੀਪੁਰ 'ਚ ਵਾਪਰਿਆ। ਸੋ ਪੰਜਾਬ ਦੇ ਵਿੱਚ ਇੱਥੇ ਨੌਜਵਾਨਾਂ ਨਾਲ ਵਧੀਕੀ ਕੀਤੀ ਸਰਕਾਰ ਨੇ ਤੇ ਕੁਝ ਆਪਣੇ ਬੰਦਿਆਂ ਨੇ ਵੀ ਨਾਲ ਹੋ ਹੰਨਾ ਮਚਾਇਆ। ਦੂਜੇ ਪਾਸੇ ਇਹਦੇ ਨਾਲੋਂ ਵੀ ਜ਼ਿਆਦਾ ਖਤਰਨਾਕ ਹਾਲਾਤ ਨੇ, ਬੜਾ ਭੈੜਾ ਮਾਹੌਲ ਆ, ਪਰ ਉੱਥੇ ਉਹ ਸਾਰੇ ਨਿਸ਼ਚਿਤ ਨੇ। ਚਰਚਾ ਇਹ ਹੋ ਰਹੀ ਆ ਕਿ ਮੋਨੂ ਮਾਨੇਸਰ, ਉਹਦਾ ਨਾਂ ਕਿਸੇ ਵੀ ਪਰਚੇ ਵਿੱਚ ਅਜੇ ਤੱਕ ਦਰਜ ਨਹੀਂ ਹੋਇਆ, ਕਿਸੇ ਮੁਕੱਦਮੇ 'ਚ ਉਹਦਾ ਨਾਂ ਨਹੀਂ ਪਾਇਆ ਹੈਗਾ ਜਿਹੜਾ ਇਹ ਤੇ ਐਡਾ ਭਾਰੀ ਹੋਇਆ ਕਤਲੇਆਮ। ਤੇ ਇਸ ਹੁੱਲੜਬਾਜੀ ਦਾ, ਇਸ ਕਤਲੋਗਾਰਦ ਦਾ ਅਗਲੇ ਲਾਹਾ ਲੈਣ ਨੂੰ ਫਿਰਦੇ ਆ ਵੀ ਚੱਕੜ ਜਿੰਨਾ ਵੱਧ ਹੋਊਗਾ ਉਹਨਾਂ ਕਮਲ ਵੱਧ ਜਿਹੜਾ ਹੈਗਾ ਫੈਲੂਗਾ। ਤੇ ਭਗਵੰਤ ਮਾਨ ਅਤੇ ਉਹਦੀ ਸਰਕਾਰ ਨੇ ਪੰਜਾਬ ਦੇ ਵਿੱਚ ਜੋ ਕੁਝ ਕੀਤਾ ਅੱਜ ਉਹ ਲੋਕਾਂ ਨੂੰ ਬਹੁਤ ਚੁੱਭ ਰਿਹਾ, ਕਿਉਂਕਿ ਹਰਿਆਣੇ ਵਿੱਚ ਉੱਥੇ ਹਰਿਆਣੇ ਦਾ ਜਾਂ ਬੀਜੇਪੀ ਦਾ ਕੱਲਾ ਬੰਦਾ ਉਹਨਾਂ ਹਿੰਦੂ ਕੱਟੜਪੰਥੀਆਂ ਦੇ ਨਾਲ ਡਟ ਕੇ ਖੜਾ। ਪਰ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਪਤਾ ਨਹੀਂ ਕਿਉਂ ਦਿਖਾਉਣ ਦੇ ਲਈ ਡਿਬਰੂਗੜ੍ਹ ਚੱਕ ਕੇ ਲੈ ਗਈ, ਇਹਨਾਂ ਨੂੰ ਐਨਐਸਏ ਲਾਤੀ। ਹੁਣ ਕੀ ਕਿਸੇ ਤੇ ਐਨਐਸਏ ਨਹੀਂ ਲੱਗ ਰਹੀ। ਸੋ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਨਾਲ ਜਾਂ ਪੰਥ ਨਾਲ ਜਿਹੜਾ ਵੈਰ ਪਾਇਆ ਨਾ, ਇਹ ਹਜੇ ਹੌਲੀ ਹੌਲੀ ਲੋਕਾਂ ਨੂੰ ਸਮਝ ਲੱਗੂ। ਅੱਜ ਬਹੁਤ ਸੋਸ਼ਲ ਮੀਡੀਆ ਉੱਤੇ ਇਸ ਗੱਲ ਦੀ ਚਰਚਾ ਹੋ ਰਹੀ ਆ ਕਿ ਹਰਿਆਣੇ ਵਿੱਚ ਤਾਂ ਕੁਝ ਨਹੀਂ ਇਹੋ ਜਿਹਾ ਕੀਤਾ ਗਿਆ ਸਰਕਾਰ ਵੱਲੋਂ, ਫਿਰ ਸਾਡੇ ਹੀ ਕੋਈ ਜ਼ਿਆਦਾ ਚਲੂਣੇ ਲੜਦੇ ਸੀ। ਜਿਹੜੀ ਤਿਰੰਗਾ ਯਾਤਰਾ ਲੈ ਕੇ ਉਦੋਂ ਕੇਜਰੀਵਾਲ ਇੱਥੇ ਤੁਰਿਆ ਫਿਰਦਾ ਸੀ, ਅੱਜ ਮਨੀਪੁਰ ਵਿੱਚ ਜਾਵੇ ਤਾਂ ਕੇਜਰੀਵਾਲ ਤਿਰੰਗਾ ਯਾਤਰਾ ਲੈ ਕੇ, ਭਗਵੰਤ ਮਾਨ ਐਂਡ ਕੰਪਨੀ ਇੱਥੇ ਐਵੇਂ ਤਿਰੰਗੇ 'ਚ ਚੱਕ ਕੇ ਤੁਰੇ ਫਿਰਦੇ ਸੀ। ਹੁਣ ਹਰਿਆਣੇ 'ਚ ਗੇੜਾ ਦੋ ਤਾਂ, ਪਰ ਉੱਥੇ ਪਤਾ ਵਾ ਵੀ ਹਿੰਦੂ ਕੱਟੜਵਾਦ ਨੇ ਜੁੰਡਿਆਂ ਤੋਂ ਫੜ ਲੈਣਾ ਤੁਹਾਡਾ ਤਿਰੰਗਾ ਯਾਤਰਾ ਵਾਲਿਆਂ ਨੂੰ, ਇਸ ਕਰਕੇ ਉਧਰ ਨੂੰ ਮੂੰਹ ਨਹੀਂ ਕਰਦੇ। ਪਰ ਅਸੀਂ ਤਾਂ ਫੇਰ ਮਨੁੱਖਤਾ ਦਾ, ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ। ਅਸੀਂ ਤਾਂ ਇਹੀ ਚਾਹਾਂਗੇ ਕਿ ਜਿੰਨੇ ਲੋਕਾਂ ਦੇ ਘਰਾਂ 'ਚ 70 ਵਿਛ ਰਹੇ ਨੇ ਉਹ ਗੱਲ ਤੋਂ ਕਿਸੇ ਤਰੀਕੇ ਨਾਲ ਬਚਾ ਰਹਿ ਜਾਵੇ। ਪਰ ਭਗਵੇਂ ਬ੍ਰਿਗੇਡ ਨੇ, ਆਰਐਸਐਸ ਨੇ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਤੇ ਹੋਰ ਹਿੰਦੂ ਕੱਟੜਪੰਥੀਆਂ ਨੇ ਕੋਈ ਰਾਹ ਛੱਡਣਾ ਨਹੀਂ। ਲੱਗਦਾ ਅਗਲੇ 6 ਮਹੀਨੇ ਦੇ ਵਿੱਚ ਬਹੁਤ ਲੋਕਾਂ ਦੇ ਉੱਤੇ ਜ਼ੁਲਮ ਹੋਣਗੇ ਤੇ ਚਿੱਟਾ ਕੱਪੜਾ ਜਿਹੜਾ ਹੈਗਾ, ਜਿਹੜਾ ਖਫਣ ਬਣਾਇਆ ਜਾਂਦਾ, ਉਹ ਪਤਾ ਨਹੀਂ ਕਿਹਦੇ ਘਰ ਆਉਣਾ। ਸੋ ਇੱਕ ਪਾਸੇ ਤਾਂ ਭਗਵੇਂ ਬ੍ਰਿਗੇਡ ਨੇ ਇਸ ਤਰੀਕੇ ਨਾਲ ਹਿੰਸਾ ਦਾ, ਨਫ਼ਰਤ ਦਾ ਦੌਰ ਗਰਮ ਕਰਤਾ। ਦੂਜੇ ਪਾਸੇ ਐਨਆਈਏ ਵਾਲੇ ਦੁਆਲੇ ਹੋ ਗਏ। ਤੀਜੇ ਪਾਸੇ ਆ ਭਗਵੰਤ ਮਾਨ ਵਾਲੇ ਆ ਜਿਨ੍ਹਾਂ ਨੂੰ ਚੱਪਣੀ 'ਚ ਨੱਕ ਡੋ ਕੇ ਮਰ ਜਾਣਾ ਚਾਹੀਦਾ ਬਈ ਹਰਿਆਣੇ ਵਾਲਿਆਂ ਤੋਂ ਨੇ ਕੁਛ ਸਰਿਆ ਤੇ ਤੁਸੀਂ ਕਾਹਤੋਂ ਐਵੇਂ ਮੂਹਰੇ ਹੋ ਕੇ ਦੁਮ ਚੱਕੀ ਫਿਰਦੇ ਹੁੰਦੇ। ਪਰ ਇਹਨਾਂ ਲੋਕਾਂ ਨੂੰ ਨਾ ਤਾਂ ਰਾਜਨੀਤੀ ਦੀ ਸਮਝ ਆ, ਨਵੇਂ
जिवें कहते आ हजे सियासत विच आए ने ते आपदे लोकां दे भावना नूं आपदे लोकां दे हक्कां नूं समझण दी बजाय कुछ होर ही पासे तुरे फिरदे। जिहड़ा कुछ पंजाब दे विच वापरिया ये हरियाणे ते मणीपुर नालों हर तरह घट सी। कोई इत्थे कहर नहीं सी होया, कोई इत्थे वड्डी गल नहीं सी वापरी, पर पता नहीं की इन्हां नूं उदों होया होया सी जिहदी करके इन्हां ने कोई कसर नहीं छड्डी लोकां उत्ते जुल्म करन वाली। खैर गल इत्थे इह है बई साडे बहुत सारे, चाहे वो ढड्डरियां वाला, चाहे वो लेकी न्यूजीलैंड, चाहे कोई होर आ, इन्हां नूं पता नहीं की बुखार चढ़िया, माली आ, एक पाली आ ते होर आ, इह सिखां नूं दुनिया दे सब तो भैड़े बंदे दिखाउण ते तुले ने भी ये डेमोक्रेसी दा लिहाज नहीं करदे। हुण डेमोक्रेसी तां भाई आ तुसीं देखी जांदे हो की डेमोक्रेसी च हो रिहा। जिहड़े सिख इस डेमोक्रेसी की हकीकत नूं जाणदे आ कि इत्थे भाई आपदी तैयारी रखो, पता नहीं कदों की हो जाना, उन्हां नूं इह कहंदे आ जी इह तां माहौल खराब करदे, माहौल खराब करदे। हाँ हिंदू पक्षी माहौल ठीक रखदे आ ते इह जिहड़े सिख ने इह माहौल खराब करदे आ इन्हां दे हिसाब नाल। ते जदों भी ये लोग बोलदे ने जिहड़ा भारत माता की जय वाला लाना, इन्हां दा एक नकाती प्रोग्राम हुंदा बई जी ये जिहड़े चढ़दी कला पंथ दी भालदे आ ना, ये डेमोक्रेसी दी कदर नहीं करदे। ते डेमोक्रेसी दी गल करदिआं करदिआं फिर अगले पॉइंट ते आउंदे ने, ये सिख इतिहास चों जां सिखां दे विचों सब तो भैड़ी गल चक्कणगे, सब तो माड़ी उदाहरण चक्कणगे। की सारे समाज विच सिखां दे विच माड़ा ही वापर रिहा? की सिख इन्ने ही गए गुजरे हो गए? एक पासे सारे संसार दे विच सिखां दी चढ़त हो रही है, सिखां दी बल्ले बल्ले हो रही है, इन्नियां औखां इन्ने औखे ते उलट माहौल दे विच भी सिख आपदा थां जिहड़ा वो दिनों दिन मजबूत करते जा रहे हैं सारी दुनिया। दूजे पासे ये लगे हुए ने 24 घंटे कि जी सिख बड़े भैड़े, सिक्खी बड़ी माड़ी। दूजे इन्हां लोकां ने कदे ये नहीं देखिया कि सिख जिहड़े ने वो भारतीय हुकूमती तंत्र दे सारे माड़े तो माड़े अटैक दे सामने डट के सफलता दे नाल बिना कोई इत्थे कतलो गर्द कीतिआं अगे लंघ रहे। ते इन्हां नूं एक नगती बस यही बुखार चढ़िया रहिंदा कि सिखां नूं दुनिया च निंदना किवें आ, भंडना किवें। हुण अज जदों ये हरियाणे वाला घटनाक्रम वापरिआ, अज सवेर तो लोकां ने जदों हरियाणे दीआं खबरां फोटोआं आईआं तां फिर लोकां नूं गुस्सा चढ़िआ भी असीं तुहाडे मगर लग के आपदी कौम दे लोकां नूं भंडदे रहे, निंददे रहे। जिवें मैं अगे भी कई वारी गल करदा हुंदा भी यहूदियां नूं किसी ने कहा भी तुहाडी नस्लकुशी होई, तुहानूं तैयारी करनी चाहिदी सी। अक्सर ये इक्को दिन च तां माहौल बन नहीं गया होना। उदों यहूदियां दे विचों यही आवाज़ आउंदी सी भी साडे विच कुछ लोग सीगे जिहड़े हर मौके हर गल च सानूं यही कहंदे रहिंदे सी भी कुछ नहीं हुंदा, एड्डी कोई गल नहीं है, तुहानूं भड़काउंदे। उवें सिखां दे विच इह माता दा माल जिन्हां दे आप दे पल्ले कुछ है नहीं, पर पंथ लई कौम लई जूझण वालिआं नूं हर वेले इह कोसदे रहिंदे आ कि इन्हां दे हक च ना जाओ जी, इन्हां दी हमायत ना करो। इस माहौल दे विच भारती मीडिया दे इह लोक फिट बैठदे आ। इस करके जदों कोई पंथक सोच वाला ਉਹਦਾ ਤਾਂ ਮਿੰਟੋ ਮਿੰਟੀ ਨਗੰਦਾ ਕੱਸ ਦਿੱਤਾ ਜਾਂਦਾ, ਕਦੇ NI ਵਾਲੇ ਘੇਰ ਲੈਂਦੇ ਆ, ਕਦੇ ਉਹਦਾ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਲੈਂਦੇ ਆ। ਪਰ ਇਹ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਉਲਟ ਚੱਲਦੇ ਆ, ਇਹਨਾਂ ਨੂੰ ਹਰ ਤਰ੍ਹਾਂ ਦੀ ਖੁੱਲ੍ਹ ਦਿੱਤੀ ਜਾਂਦੀ ਹੈ। ਸੋ ਇੱਕ ਇਹ ਲੋਕ ਤੇ ਇੰਡੀਅਨ ਸਟੇਟ ਸਿਸਟਮ ਇਹ ਇੱਕ ਥਾਂ ਦੇ ਉੱਤੇ ਇੱਕ ਸਾਂਝੇ ਥਾਂ ਦੇ ਉੱਤੇ ਇਕੱਠੇ ਨੇ ਕਿ ਇਹ ਹਰ ਸਿੱਖ ਐਕਟਿਵਿਸਟ ਨੂੰ ਜਿਹੜਾ ਪੰਥਕ ਸਭਾ 'ਚ ਸਰਗਰਮ ਉਹਨੂੰ ਇਹ ਦੁਸ਼ਟ, ਭੈੜਾ, ਮਾੜਾ ਤੇ ਨੀਚ ਤੋਂ ਨੀਚ ਬਣਾਉਣ ਦੇ ਲਈ, ਦਿਖਾਉਣ ਦੇ ਲਈ, ਦਰਸਾਉਣ ਦੇ ਲਈ ਹਰ ਹੱਦ ਟੱਪ ਜਾਂਦੀ। ਹੁਣ ਜਦੋਂ ਭਾਈ ਅਮਰਤਪਾਲ ਸਿੰਘ ਸਰਗਰਮ ਸੀ, ਤੁਸੀਂ ਦੇਖਿਆ ਹੋਣਾ ਵੀ ਕਿਵੇਂ ਉਹਦੇ ਖਿਲਾਫ ਵੀ ਉਹ ਤਾਂ ਜੀ ਆਏ ਆ ਤੇ ਉਹ ਆ ਕੇ ਫਲਾਣ ਆ ਜੀ ਢੀਂਗ ਆ ਜੀ। ਤੇ ਹੁਣ ਜਦੋਂ ਉਹ ਫੜਿਆ ਗਿਆ ਫਿਰ ਕੋਈ ਗੱਲ ਨਹੀਂ ਨਿਕਲੀ। ਤੇ ਮੋਨੂ ਮਾਨੇਸਰ ਦਾ ਨਾਮ ਕਿਸੇ ਨੇ ਇਹਨਾਂ ਚੋਂ ਅੱਜ ਤੱਕ ਨਾ ਲਿਆ, ਨਾ ਇਹਨਾਂ ਨੇ ਅੱਜ ਲੈਣਾ।
ਨਾ ਇਹਨਾਂ ਦੇ ਕੋਈ ਗੱਲ ਪੱਲੇ ਆ ਵੀ ਅਸੀਂ ਉਹਨਾਂ ਦੀ ਜੁਰਤ ਨਾਲ ਕਦੇ ਉਹਨਾਂ ਦੀ ਬਦਮਾਸ਼ੀ ਬਾਰੇ ਬੋਲ ਸਕੀਏ। ਹਾਂ, ਕੋਈ ਪੰਥ ਦਰਦੀ ਮੈਦਾਨ ਚ ਆਵੇ ਸਹੀ, ਉਹਦੇ ਫਿਰ ਇਹ ਹੱਥ ਧੋ ਕੇ ਮਗਰ ਪੈ ਜਾਂਦੇ। ਤੇ ਇਹ ਲੋਕ ਹਰ ਇੱਕ ਹਿੰਦੂ ਦਹਿਸ਼ਤਗਰਦ ਨੂੰ, ਅੱਜ ਤੱਕ ਤੁਸੀਂ ਸੁਣਿਆ ਕਦੇ ਮਾਲਵਿੰਦਰ ਮਾਲੀ ਨੇ ਜਾਂ ਪਾਲੀ ਨੇ ਜਾਂ ਢੱਡਰੀਆਂ ਵਾਲੇ ਨੇ ਜਾਂ ਕਿਸੇ ਹੋਰ ਨੇ ਕਦੇ ਕਿਹਾ ਹੋਵੇ ਵੀ ਸਾਧਵੀ ਪ੍ਰਗਿਆ ਨੇ ਬੰਬ ਧਮਾਕੇ ਕੀਤੇ ਸੀ, ਅਸੀਮਾਨੰਦ ਵਰਗੇ ਉਹਦੇ ਨਾਲਦਿਆਂ ਨੇ ਵਾਕਿਆ ਹੀ ਸੱਚੀ ਗੱਲ ਲੋਕਾਂ 'ਚ ਲੈ ਕੇ ਆਂਦੀ ਸੀ ਤੇ ਇਹਨਾਂ ਲੋਕਾਂ ਨਾਲ ਬਹੁਤ ਭੈੜੀ ਕਰਨ ਦੀ ਲੋੜ ਸੀ, ਪਰ ਇਹ ਮੈਂਬਰ ਪਾਰਲੀਮੈਂਟ ਬਣੇ ਫਿਰਦੇ, ਕਦੇ ਨਹੀਂ ਕਹਿਣਗੇ ਲੋਕ। ਹਾਂ, ਕੋਈ ਸਿੱਖ ਜੇਕਰ ਕਿਸੇ ਤਰੀਕੇ ਨਾਲ ਵੀ ਕੌਮ ਦਾ ਪਿਆਰ ਹਾਸਲ ਕਰ ਲਵੇ, ਫਿਰ ਇਹਨਾਂ ਨੂੰ ਬੜੀਆਂ ਮਿਰਚਾਂ ਲੱਗਦੀਆਂ, ਫਿਰ ਇਹ 24 ਘੰਟੇ ਭੌਂਕਦੇ ਆ ਉਹਦੇ ਖਿਲਾਫ ਲਗਾਤਾਰ। ਉਹ ਬਹੁਤ ਸਾਰੇ ਲੋਕ ਜਿਹੜੇ ਨੇਗੇ ਉਹ ਵਿਚਾਰੇ ਇਹਨਾਂ ਦੇ ਟਰੈਪ 'ਚ ਫਸ ਜਾਂਦੇ ਆ, ਫਿਰ ਬਾਅਦ 'ਚ ਗੱਲ ਨਹੀਂ ਆਉਂਦੀ, ਜਿਵੇਂ ਅੱਜ ਨਹੀਂ ਹੋ ਰਿਹਾ। ਅੱਜ ਬਹੁਤ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਬੀਤੇ ਦੌਰ ਵਿੱਚ ਸਿੱਖ ਨੌਜਵਾਨਾਂ ਦੇ ਖਿਲਾਫ ਲੱਗੇ ਰਹੇ, ਅੱਜ ਉਹਨਾਂ ਨੂੰ ਸ਼ਰਮ ਆ ਰਹੀ ਆ ਕਿ ਅਸੀਂ ਕਿਵੇਂ ਆਪਦੇ ਇਹ ਬੱਚਿਆਂ ਦੇ ਉੱਤੇ ਕਿਉਂ ਇੰਨਾ ਗੁੱਸਾ ਸਾਨੂੰ ਚੜਿਆ। ਅੱਜ ਉਹਨਾਂ ਨੂੰ ਸਮਝ ਲੱਗ ਰਹੀ ਆ ਕਿ ਸਾਨੂੰ ਗੁੱਸਾ ਚੜਾਇਆ ਗਿਆ, ਸਾਨੂੰ ਸੋਸ਼ਲ ਮੀਡੀਆ ਰਾਹੀਂ ਸਾਡੇ ਅੰਦਰ ਇਹ ਗੱਲ ਪਾਈ ਗਈ, ਕਿਉਂਕਿ ਜਦੋਂ ਕੋਈ ਬਰਾਬਰ ਆਧਾਰਨ ਸੈੱਟ ਹੁੰਦੀ ਆ ਨਾ, ਉਦੋਂ ਬੰਦੇ ਨੂੰ ਗੱਲ ਸਮਝ ਲੱਗਦੀ ਆ ਵੀ ਯਾਰ ਹਰਿਆਣੇ ਦੇ ਵਿੱਚ ਇੰਨਾ ਅਪੱਧਰ ਹੋਇਆ, ਉੱਥੇ ਤਾਂ ਕੋਈ ਖਾਲਸਾ ਏਡ ਵਾਲਿਆਂ ਵਾਂਗੂ ਛਾਪੇ ਨਹੀਂ ਵੱਜ ਰਹੇ NIA ਦੇ, ਉੱਥੇ ਤਾਂ ਲੋਕ ਇੱਕ ਪਾਸੇ ਤਾਂ ਪੰਜਾਬ ਦੇ ਲੋਕ ਆ ਜਿਹੜੇ ਉਹ ਵਿਚਾਰੇ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਬਾਹਰੋਂ ਅੰਦਰੋਂ 4 ਪੈਸੇ ਆਉਂਦੇ ਆ ਤੇ ਉਹ ਹਰਿਆਣਾ ਜਾਂ ਪੰਜਾਬ ਦੇ ਵਿੱਚ ਆ ਜਿੱਥੇ ਵੀ ਕਿਤੇ ਵਿਪਤਾ ਉੱਥੇ ਜਾ ਕੇ ਲੋਕਾਂ ਦਾ ਸਾਥ ਸਹਿਯੋਗ ਦੇ ਰਹੇ ਨੇ। ਤੇ ਦੂਜੇ ਪਾਸੇ ਉਹਨਾਂ ਹੀ ਲੋਕਾਂ ਦੇ ਉੱਤੇ ਤੁਸੀਂ ਆਓ ਜੀ ਤੁਹਾਨੂੰ ਆਹ ਪੈਸੇ ਕਿਹਨੇ ਭੇਜੇ, ਕਾਹਤੋਂ ਭੇਜੇ। ਤੇ ਇਹ ਸਾਰੇ ਕਾਸੇ ਦੇ ਵਿੱਚ ਇੱਕ ਨੁਕਤਾ ਹੋਰ ਬੜਾ ਧਿਆਨ ਮੰਗਦਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਹੋਰਨਾਂ ਥਾਵਾਂ ਦੇ ਉੱਤੇ ਸਿੱਖ ਕੌਮ ਦੇ ਜਜ਼ਬਾਤਾਂ ਦੀ ਪ੍ਰਗਟਾਵਾ ਕਰਦਿਆਂ ਹੋਇਆਂ, ਚਾਹੇ ਉਹ ਨਿੱਜਰ ਦਾ ਮਸਲਾ, ਚਾਹੇ ਉਹ ਭਾਈ ਖੰਡੇ ਵਾਲਾ ਤੇ ਚਾਹੇ ਭਾਈ ਪੰਜਵੜ ਵਾਲਾ ਤੇ ਚਾਹੇ ਕੋਈ ਹੋਰ, ਇਹਨਾਂ ਨੇ ਲਿਸਟਾਂ ਬਣਾ ਲਈਆਂ ਨੇ ਤੇ ਜਿਨ੍ਹਾਂ ਬੰਦਿਆਂ ਦਾ ਇਹਨਾਂ ਦੇ ਸਾਹਮਣੇ ਆ ਜਾਂਦਾ ਫਿਰ ਉਹਨਾਂ ਦੇ ਪਰਿਵਾਰ ਨੂੰ ਟਾਰਗੇਟ ਕਰਦੇ ਆ। ਕਹਿੰਦੇ ਨਹੀਂ ਹੈਗੇ ਪਰ ਹਿੰਟ ਡ੍ਰੌਪ ਕਰਦੇ ਆ ਕਿ ਨਹੀਂ ਤੈਨੂੰ ਇੱਥੇ NIA ਦੇ ਰਾਹੀਂ ਤੰਗ ਕਰਾਂਗੇ ਤੇ ਤੂੰ ਚੁੱਪ ਕਰਕੇ ਆਪਦੇ ਭਰਾ ਨੂੰ ਜਾਂ ਆਪਦੇ ਚਾਚੇ ਨੂੰ ਕਹਿ ਵੀ ਉੱਥੇ ਉਹ ਅਸੈਂਬਲੀ ਉੱਥੇ ਜਿਹੜਾ ਦਿੱਲੀ ਦੇ ਵਿੱਚ ਮਾਫ ਕਰਨਾ ਜਿਹੜਾ ਲੰਡਨ ਜਾਂ ਕਿਸੇ ਹੋਰ ਥਾਵਾਂ ਤੇ ਧਰਨੇ ਮੁਜ਼ਾਹਰੇ ਹੋ ਰਹੇ ਨੇ ਜਾਂ ਸਿੱਖ ਰੈਫਰੈਂਡਮ ਦੀਆਂ ਸਰਗਰਮੀਆਂ ਨੇ। ਸੋ ਇਹਨਾਂ ਨੂੰ ਇਹ ਸਾਰਾ ਕੁਝ ਬੜਾ ਚੁਭਦਾ ਵੀ ਉੱਥੇ ਬਾਹਰਲੇ ਮੁਲਕਾਂ ਦੇ ਵਿੱਚ ਖਾਲਸਾ ਪੰਥ ਦਿਨੋਂ ਦਿਨ ਤਰੱਕੀਆਂ ਕਰ ਰਿਹਾ ਤੇ ਖਾਲਿਸਤਾਨ ਦਾ ਸੰਘਰਸ਼ ਦਿਨੋਂ ਦਿਨ ਹੋਰ ਬੁਲੰਦ ਹੋ ਰਿਹਾ। ਸੋ ਇਸ ਮਾਹੌਲ ਦੇ ਵਿੱਚ ਸਾਡੇ ਬੰਦਿਆਂ ਨੂੰ ਬਹੁਤ ਸਾਰੇ ਪੱਖ ਆਪਦੇ ਧਿਆਨ 'ਚ ਰੱਖਣੇ ਪੈਣਗੇ। ਇੱਕ ਤਾਂ ਉਸ ਸਾਰੇ ਲਾਣੇ ਦੀ ਨਿਸ਼ਾਨਦੇਹੀ ਕਰਨੀ ਪਊਗੀ ਜਿਹੜਾ ਸਾਡੇ ਹੀ ਬੰਦਿਆਂ ਦੇ ਖਿਲਾਫ ਸਾਡੇ ਹੀ ਕੌਮ ਦੇ ਲੋਕਾਂ ਨੂੰ ਭੜਕਾ ਦਿੰਦਾ, ਜਿਵੇਂ ਅੱਜ ਇਹ ਗੱਲ ਨੰਗੀ ਹੋਈ ਆ। ਦੂਜਾ ਇਹ ਕਿ ਹਿੰਦੂ ਕੱਟੜਵਾਦ ਕਿਸੇ ਵੀ ਘਿਨਾਉਣੀ ਤੋਂ ਘਿਨਾਉਣੀ ਹਰਕਤ ਨੂੰ ਅੰਜਾਮ ਦੇ ਸਕਦਾ, ਜਿਵੇਂ ਹਰਿਆਣੇ 'ਚ ਹੋਇਆ, ਮਨੀਪੁਰ 'ਚ। ਤੀਜਾ ਇਹ ਕਿ ਕਿਸੇ ਉੱਤੇ ਭਰੋਸਾ ਨਾ ਕਰੀਏ, ਆਪਦੀ ਤਾਕਤ ਆਪ ਬਣੀਏ। ਚੌਥਾ ਨੁਕਤਾ ਇਹ ਕਿ ਸਾਰੇ ਸੰਸਾਰ ਦੇ ਵਿੱਚ ਇਸ ਵੇਲੇ ਸਿੱਖਾਂ ਦੀ ਵੱਧ ਰਹੀ ਜਿਹੜੀ ਪਕੜ ਆ, ਜਿਹੜੀ ਤਾਕਤ ਬਣ ਰਹੀ ਆ, ਲੋਕਾਂ ਦੀ ਹਮਾਇਤ ਵੱਧ ਰਹੀ ਹੈ, ਇਹਨੂੰ ਧਿਆਨ 'ਚ ਰੱਖ ਕੇ ਕੁਛ ਇਹੋ ਜਿਹਾ ਸੋਚੀਏ ਕਿ ਅਸੀਂ ਹਰ ਪਲ ਕਦੇ ਕੋਈ ਇਹੋ ਜਿਹੀ ਗੜਬੜ, ਕਿਸੇ ਇਹੋ ਜਿਹੀ ਗੱਲ ਦਾ ਸ਼ਿਕਾਰ ਨਾ ਬਣ ਜਾਈਏ ਜਿਹਦੇ ਨਾਲ ਇੰਡੀਅਨ ਸਟੇਟ ਸਿਸਟਮ ਨੂੰ, ਉਹਨਾਂ ਲੋਕਾਂ ਨੂੰ ਗੁੰਮਰਾਹ ਕਰਨਾ ਸੌਖਾ ਹੋ ਜੇ ਕਿ ਦੇਖੋ ਜੀ ਇਹ ਵਾਕਈ ਬਹੁਤ ਭੈੜੇ ਬੰਦੇ। ਸਾਨੂੰ ਬੋਚ ਕੇ ਕਦਮ ਪੱਟਣੇ ਪੈਣਗੇ ਕਿਉਂਕਿ ਦੁਸ਼ਮਣ ਜਿਹੜਾ ਹੈ ਉਹ ਬਹੁਤ ਕਮੀਨਗੀ ਤੇ ਉਤਰਿਆ ਹੋਇਆ। ਉਸ ਦੁਸ਼ਮਣ ਨਾਲ ਲੜਨਾ ਸੌਖਾ ਹੁੰਦਾ ਜਿਹੜਾ ਸੱਚੇ ਤੇ ਸਹੀ ਤਰੀਕੇ ਨਾਲ ਜੰਗ ਲੜੇ। ਇੱਥੇ ਤਾਂ ਪਤਾ ਹੀ ਨਹੀਂ ਵੀ ਕਿਹੜੀ ਗੱਲ ਦੁਸ਼ਮਣ ਬਾਤ ਕਰੇ ਅਣਹੋਣੀ। ਸੋ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਜਿੱਥੇ ਇਸ ਹਿੰਦੂ ਕੱਟੜਵਾਦ ਦੇ ਸਤਾਏ ਹੋਏ ਲੋਕਾਂ ਨੂੰ ਸੱਦਾ ਦਿੰਦੇ ਆ ਕਿ ਭਾਈ ਇੱਕ ਦੂਜੇ ਦੀ ਬਾਹ ਬਣੋ। ਇੱਥੇ ਪਤਾ ਨਹੀਂ ਅਗਲੇ ਲੋਕ ਸਭਾ ਚੋਣ ਤੋਂ ਪਹਿਲਾਂ ਕਿੰਨਿਆਂ ਕੇ ਘਰਾਂ ਦੇ ਵਿੱਚ 70 ਬੈਠ ਜਾਣੇ ਆ।
एक दूजे की साथ सहयोग देवो। दूजा ये कि जिहड़ा हिंदू भाईचारे दे विच जिहड़े लोग समझदे आ कि जी ਅਸੀਂ ਇਹਨਾਂ ਦੇ ਨਾਲ नहीं हैगे, ਜਿਹੜਾ ਭਾਗਮਾ ਬ੍ਰਿਗੇਡ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਸ਼ਰੇਆਮ ਮੈਦਾਨ ਦੇ ਵਿੱਚ ਆ ਕੇ ਦੁਨੀਆ ਵਿੱਚ ਇਹਨਾਂ ਬਾਰੇ ਦੱਸਣ। ਚੰਗੀ ਗੱਲ ਇਹ ਆ ਕਿ ਕੁਝ ਲੋਕ ਹਿੰਦੂ ਕੱਟੜਪੰਥੀਆਂ ਦੇ ਖਿਲਾਫ ਬੋਲਣਾ ਸ਼ੁਰੂ ਵੀ ਕਰ ਚੁੱਕੇ ਆ, ਤੇ ਚੰਗੀ ਹੋਰ ਵੀ ਹੋਵੇਗੀ ਜੇਕਰ ਹੋਰ ਭਾਈਚਾਰਿਆਂ ਦਾ ਸਾਥ ਸਹਿਯੋਗ ਦੇਣ ਲਈ ਹਿੰਦੂ ਵੀ ਮੈਦਾਨ 'ਚ ਆਉਣ, ਤਾਂ ਕਿ ਕਹਿਣ ਜੋਗੇ ਹੋਣ ਕਿ ਅਸੀਂ ਉਦੋਂ ਸੱਚ ਬੋਲਿਆ ਸੀ। ਅਜੇ ਤੱਕ ਤਾਂ ਕੋਈ ਸਾਨੂੰ ਗੱਲ ਲੱਭੀ ਨਹੀਂ, पर हुण लगदा भी कुछ हिंदू भाईचारे दे अंदर भी इन्हां प्रति नफरत पैदा हो रही है कि यह करी की जांदे। खैर, भागमे ब्रिगेड ने आपदे भैड़े मनसूबियां तो पिछे नहीं हटना। वोट बैंक की राजनीति तहत लोकां दा घाण करन लई इन्हां ने हर हरबा वरतना, पर अपना सरबत दा भला मंगण वाली कौम आ, सो आपां आपदी जिम्मेवारी सही तरीके नाल निभाईए। इन्नियां बेनतियां प्रवान करियो। बोलदियां कोलों कोई शब्द उच्चा नीवा बोलिया गया होवे संगत बख्शणयोग है। नानक नाम चढ़दी कला तेरे भाणे सरबत दा भला। वाहिगुरू जी का खालसा, वाहिगुरू जी की फतेह।